ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਖਡੂਰ ਸਾਹਿਬ ਪਾਰਲੀਮਾਨੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਅਜੇ ਇਸ ਖਬਰ ਦੀ ਜਿਹੜੀ ਪੁਸ਼ਟੀ ਨਹੀਂ ਹੋਈ, ਪਰ ਇਹ ਇੱਕ ਖਤਰਨਾਕ ਚਾਲ ਹੈ ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਫੋਨ ਦਾ ਯਤਨ ਕੀਤਾ ਜਾ ਰਿਹਾ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਔਰ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ 24-36 ਘੰਟੇ ਦੇ ਵਿੱਚ ਇੱਕ ਡਿਵੈਲਪਮੈਂਟ ਖਡੂਰ ਸਾਹਿਬ ਸੀਟ ਨੂੰ ਲੈ ਕੇ ਚਰਚਾ 'ਚ ਆਈ। ਬਾਦਲ ਅਕਾਲੀ ਦਲ ਇੰਡੀਪੈਂਡੈਂਟ ਚੋਣ ਲੜ ਰਿਹਾ। ਆਲਰੇਡੀ 12 ਸੀਟਾਂ ਤੇ ਉਹਨਾਂ ਨੇ ਆਪਣੇ ਉਮੀਦਵਾਰ ਐਲਾਨੇ ਹੋਏ ਨੇ। ਖਡੂਰ ਸਾਹਿਬ ਹਲਕਾ ਜਿਹੜਾ 2 ਹਲਕੇ ਇਹਨਾਂ 13 ਚੋਂ ਸੋਲਿਡ ਪੰਥਕ ਮੰਨੇ ਜਾਂਦੇ ਰਹੇ ਨੇ, ਉਹਨਾਂ 'ਚ ਇੱਕ ਸੰਗਰੂਰ ਹੈ ਤੇ ਜਿਹੜਾ ਕਿਸੇ ਵੇਲੇ ਤਰਨਤਾਰਨ ਹਲਕਾ ਹੁੰਦਾ ਸੀ, ਹੁਣ ਉਹਨੂੰ ਖਡੂਰ ਸਾਹਿਬ ਪਾਰਲੀਮੈਂਟਰੀ ਹਲਕਾ ਬਣਾਇਆ ਗਿਆ। ਹਾਲਾਂ ਬਹੁਤ ਐਕਸਟੈਂਡ ਕੀਤਾ ਗਿਆ ਭੁਲੱਥ ਤੱਕ, ਕਪੂਰਥਲੇ ਔਰ इधर फगवाड़े तक के पिंड भी, इधर मोगे तक के लाए हुए ने, लेकिन फिर भी ये पंथक हल्का है। और इस बारे पहली खबर तो राजदेव सिंह बरनाला, ये वो बंदा है जोड़ा 84 तो 88 के पीरीयड जोड़े सिंह संगरूर और दूसरे टाडा के थले जां जून 84 तो बाद फड़े जा रहे सी, उन्होंने केस लड़दा सी और बरनाला बेस्ड सी, मशहूर सी। तो 1999 ਜਦੋਂ ਪਾਰਲੀਮਾਨੀ ਚੋਣਾਂ 'ਚ ਫੈਸਲਾ ਹੋਇਆ ਜਿਹਦੇ 'ਚ ਕਿ ਸਿਮਰਨਜੀਤ ਸਿੰਘ ਮਾਨ ਜੇਲ੍ਹ ਦੇ ਵਿੱਚ ਸਨ, ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ। ਤਿੰਦਰਪਾਲ ਸਿੰਘ ਵੀ ਜੇਲ੍ਹ 'ਚ ਸੀ, ਪਟਿਆਲੇ ਤੋਂ ਉਮੀਦਵਾਰ ਬਣਾਇਆ ਗਿਆ। ਬੀਬੀ ਰਜਿੰਦਰ ਕੌਰ ਬੁਲਾਰਾ ਲੁਧਿਆਣੇ ਤੋਂ ਉਮੀਦਵਾਰ ਸਨ। ਬੀਬੀ ਵਿਮਲ ਕੌਰ ਖਾਲਸਾ ਸ਼ਹੀਦ ਬੇਅੰਤ ਸਿੰਘ ਦੀ ਸਿੰਘਣੀ ਰੋਪੜ ਤੋਂ ਉਮੀਦਵਾਰ ਸਨ। ਬੇਅੰਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਿਆ, ਉਹਨਾਂ ਦੇ ਪਿਤਾ ਬਾਬਾ ਸੁੱਚਾ ਸਿੰਘ ਬਲੋਆ ਬਠਿੰਡਾ ਰਿਜ਼ਰਵ ਹਲਕਾ ਸੀ ਉਦੋਂ, ਉੱਥੋਂ ਉਮੀਦਵਾਰ ਸਨ। ਔਰ ਉਦੋਂ ਰਾਜਦੇਵ ਸਿੰਘ ਬਰਨਾਲੇ ਨੂੰ ਸੰਗਰੂਰ ਹਲਕੇ ਤੋਂ, ਕਿਉਂਕਿ ਵਕੀਲ ਦੇ ਤੌਰ 'ਤੇ ਉਹਦੀ ਥੋੜ੍ਹੀ ਬਹੁਤ ਪਛਾਣ ਬਣੀ ਹੋਈ ਸੀ, ਖੜਾ ਕੀਤਾ ਗਿਆ। ਹਾਲਾਂ ਉਸ ਤੋਂ ਬਾਅਦ ਇਹ ਉਹ ਪੀਰੀਅਡ ਸੀ, ਹਾਲਾਂ ਮੇਰੇ ਕੋਲ ਕੋਈ ਨਿੱਜੀ ਜਾਣਕਾਰੀ ਤਾਂ ਨਹੀਂ ਹੈ ਕਿ ਹਾਂ ਉਹ ਉਦੋਂ ਦੁਬਾਰਾ ਸੁਰਖੀਆਂ 'ਚ ਆਇਆ ਜਦੋਂ ਰੁਲਦੇ ਦੇ ਜਿਹੜਾ ਰਾਸ਼ਟਰੀ ਸਿੱਖ ਸੰਗਤ ਦਾ ਪ੍ਰਧਾਨ ਸੀ ਉਹਨੂੰ ਕਿਸੇ ਨੇ ਰੋਲ ਦਿੱਤਾ। ਔਰ ਉਸ ਤੋਂ ਬਾਅਦ ਇੱਕ ਸਟੇਜ 'ਤੇ ਰਾਜਦੇਵ ਸਿੰਘ ਬਰਨਾਲਾ ਜਿਹੜਾ ਇਹ ਸੁਰਖੀਆਂ 'ਚ ਆਇਆ ਕਿ ਇਹ ਰਾਸ਼ਟਰੀ ਸਿੱਖ ਸੰਗਤ ਦਾ ਇਹਨੂੰ ਪ੍ਰਧਾਨ ਬਣਾਇਆ ਗਿਆ। ਹਾਲਾਂ ਕੁਛ ਅਰਸੇ ਬਾਅਦ 6 ਮਹੀਨੇ ਸਾਲ ਜਾਂ ਜ਼ਿਆਦਾ ਤੋਂ ਬਾਅਦ ਉਹਨੇ ਰਿਜ਼ਾਈਨ ਕਰਤਾ। ਉਹਨੇ ਕਿਹਾ ਜੀ ਮੈਂ ਗਲਤ ਥਾਂ 'ਤੇ ਚਲਾ ਗਿਆ ਸੀ, ਇਹ ਉਹ। ਪਰ ਇਸ ਲੈਵਲ ਦਾ ਬੰਦਾ ਜਦੋਂ ਕਿਤੇ ਇਸ ਕਿਸਮ ਦਾ ਜਾਂਦਾ ਹੈ ਤਾਂ ਫਿਰ ਸਵਾਲੀਆ ਨਿਸ਼ਾਨ ਲੱਗਣਾ ਹੀ ਲੱਗਣਾ ਹੈ। ਕੋਈ ਇਹਨੂੰ ਇਨੋਸੈਂਟ ਮਿਸਟੇਕ ਨਹੀਂ ਕਹਿ ਸਕਦਾ। ਔਰ ਭਾਈ ਅੰਮ੍ਰਿਤਪਾਲ ਸਿੰਘ ਬੀਤਾ ਕੱਲ੍ਹ, ਅੱਜ ਅਸੀਂ 24 ਅਪ੍ਰੈਲ ਨੂੰ ਗੱਲ ਕਰ ਰਹੇ ਹਾਂ, 23 ਅਪ੍ਰੈਲ ਦਾ ਉਹ ਦਿਨ ਹੈ ਜਿਸ ਦਿਨ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਪਿੰਡ ਰੋਡੇ ਸੰਤ ਪਿੰਡਾਂ ਵਾਲਿਆਂ ਦੇ ਜਨਮ ਸਥਾਨ, ਉਹਨਾਂ ਦੀ ਯਾਦ 'ਚ ਬਣੇ ਗੁਰਦੁਆਰਾ ਸਾਹਿਬ 'ਚ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਸੀ। ਔਰ 1 ਸਾਲ ਹੋ ਗਿਆ। NSA ਉਹਨਾਂ ਦੇ ਨਾਲ 9 ਸਿੰਘ ਹੋਰ ਨੇ ਸਾਲ ਲਈ ਹੋਰ ਲਾ ਦਿੱਤਾ ਗਿਆ। ਤੇ ਅਚਾਨਕ ਹਾਲਾਂ ਵਕੀਲ ਖਾਰਾ, ਇਮਾਨ ਸਿੰਘ ਖਾਰਾ ਸ਼ਾਇਦ ਨਾਂ ਹੈ ਪਹਿਲਾਂ, ਉਸ ਦਾ ਵੀ ਹਾਲਾਂ ਉਹ ਵੀ ਕੋਈ ਬਹੁਤ ਵਾਰੀ ਜਿਹੜੀਆਂ ਨੇ ਬਹੁਤ ਜ਼ਿੰਮੇਵਾਰੀ ਵਾਲੀਆਂ ਗੱਲਾਂ ਨਹੀਂ ਹੁੰਦੀਆਂ, ਪਰ ਚਲੋ ਇਹ ਸੀ ਕਿ ਉਹ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਸੀ ਉਦੋਂ ਤੋਂ ਉਹਨਾਂ ਦੇ ਨਾਲ ਸੰਪਰਕ ਸੀ। ਉਹਦੇ ਬਿਆਨ ਹੁੰਦੇ ਨੇ ਵੀ ਕੀ ਹੋਇਆ ਕੀ ਨਹੀਂ, ਜਾਂ ਪਰਿਵਾਰ ਤੋਂ ਸਾਨੂੰ ਪਤਾ ਲੱਗਦਾ ਅੰਮ੍ਰਿਤਸਰ 'ਚ ਹੈਰੀਟੇਜ ਸਟਰੀਟ 'ਤੇ ਮੋਰਚਾ ਵੀ ਲਾਇਆ ਹੋਇਆ ਉਹਨਾਂ ਦੇ ਪਰਿਵਾਰ ਨੇ ਕਿ ਭਾਈ ਉਹਨਾਂ ਦੀ ਮਾਤਾ ਜੀ ਨੂੰ ਵੀ ਕਿਵੇਂ 107-51 ਦੇ ਵਿੱਚ ਫੜਿਆ। ਅਚਾਨਕ ਇਹ 32 ਘੰਟੇ ਜਾਂ 36 ਘੰਟੇ ਪਹਿਲਾਂ ਰਾਜਦੇਵ ਸਿੰਘ ਬਰਨਾਲਾ ਜਿਹੜਾ ਸੈਲਫ ਅਪੁਆਇੰਟਡ ਹੀ ਮੈਨੂੰ ਤਾਂ ਵਕੀਲ ਲੱਗਦਾ ਅੰਮ੍ਰਿਤਪਾਲ ਸਿੰਘ ਹੋਰਾਂ ਦਾ, ਕਿਵੇਂ ਡਿਬਰੂਗੜ੍ਹ ਜਾ ਰਿਹਾ, ਕੌਣ ਖਰਚਾ ਕਰਦਾ, ਕਿਵੇਂ ਹੈ ਪਤਾ ਨਹੀਂ ਹੈ। ਉਹਦਾ ਇਹ ਬਿਆਨ ਆਇਆ ਕਿ ਜੀ ਮੈਂ ਮਿਲਿਆ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਔਰ ਉਹਨਾਂ ਨੂੰ ਅਸੀਂ ਇਹ ਬੇਨਤੀ ਕੀਤੀ ਕਿ ਜੀ ਸੰਗਤਾਂ ਚਾਹੁੰਦੀਆਂ ਨੇ ਕਿ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਖਡੂਰ ਸਾਹਿਬ ਤੋਂ ਚੋਣ ਲੜੋ, ਔਰ ਉਹਨਾਂ ਨੇ ਬੇਨਤੀ ਪ੍ਰਵਾਨ ਕਰ ਲਈ। ਹਾਲਾਂ ਫੌਰਨ ਇਸ ਤੋਂ ਬਾਅਦ ਜਦੋਂ ਉਹਨਾਂ ਦੇ ਮਾਤਾ ਜੀ ਦੇ ਨਾਲ ਗੱਲਬਾਤ ਮੀਡੀਆ ਨੇ ਕੀਤੀ, ਉਹਨਾਂ ਨੇ ਕਿਹਾ ਜੀ ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਅਜੇ ਇਸ ਦੀ ਕਨਫਰਮੇਸ਼ਨ ਨਹੀਂ ਹੈ, ਪਰ ਉਹਨਾਂ ਦੇ ਪਿਤਾ ਜੀ, ਚਾਚਾ ਜੀ ਭਾਈ ਸਾਹਿਬ ਦੇ ਮਿਲਣਗੇ, ਜਿਹੜੇ ਮਿਲ ਲਿਆ ਹੋਣਾ ਅੱਜ, ਉਸ ਤੋਂ ਬਾਅਦ ਅਸੀਂ ਇਸ ਬਾਰੇ ਕੁਛ ਕਵਾਂਗੇ। ਸੋ ਇਸ ਤੋਂ ਇੱਕ ਗੱਲ ਜ਼ਾਹਰ ਹੈ ਕਿ ਵੀ ਇੱਕ ਪਾਸੇ ਅਕਾਲੀਆਂ ਨੇ ਅਜੇ ਖਡੂਰ ਸਾਹਿਬ ਦੀ ਸੀਟ ਐਲਾਨੀ ਨਹੀਂ ਹੋਈ। ਸੋ 2-3 ਜਿਹੜੀਆਂ ਇਸ ਦੇ ਉੱਤੇ ਜਿਹੜੀਆਂ ਗੱਲਾਂ ਘੁੰਮ ਰਹੀਆਂ ਨੇ,
ਇੱਕ ਤਾਂ ਇਹ ਹੈ ਕਿ ਜੀ ਉਹ ਆਜ਼ਾਦ ਪੇਪਰ ਫਾਈਲ ਕਰਨਗੇ ਔਰ ਅਕਾਲੀ ਦਲ ਹਮਾਇਤ ਕਰੇਗਾ। ਇੱਕ ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਜੀ ਉਹ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਨਗੇ। ਹੁਣ ਔਰ ਇਹਨਾਂ ਦੋਨਾਂ ਖਬਰਾਂ ਨੂੰ ਹੀ ਜਿਹੜੇ ਅੰਮ੍ਰਿਤਪਾਲ ਸਿੰਘ ਨੂੰ ਸਾਲ ਤੋਂ ਹਰ ਇੱਕ ਨੇ ਵਸਾਰਿਆ ਹੋਇਆ ਸੀ। ਮੈਂ ਦੇਖ ਰਿਹਾ PTI ਦੀ ਵੀ ਖਬਰ ਹੈ, ਮੇਜਰ ਅੰਮ੍ਰਿਤਪਾਲ ਸਿੰਘ ਟੂ ਕੰਟੈਸਟ ਲੋਕ ਸਭਾ ਇਲੈਕਸ਼ਨ ਫਰੋਮ ਪੰਜਾਬ ਖਡੂਰ ਸਾਹਿਬ ਕਲੇਮਸ ਲਾਇਰ। ਫਿਰ ਦਾ ਹਿੰਦੂ ਦੀ ਖਬਰ, ਨੋ ਡਿਸੀਜਨ ਯੈਟ ਔਨ ਵਾਰਿਸ ਪੰਜਾਬ ਦੇ ਚੀਫ ਅੰਮ੍ਰਿਤਪਾਲ ਸਿੰਘ ਕੰਟੈਸਟਿੰਗ ਲੋਕ ਸਭਾ ਪੋਲਸ ਸੇਜ਼ ਹਿਜ਼ ਮਦਰ। ਸੋ ਜਦੋਂ ਇਸ ਲੈਵਲ ਦੀ ਹਾਈਪ ਇਹ ਦੇ ਤਾਂ ਸਮਝੋ ਵੀ ਇਸ ਕਿਸਮ ਦੇ ਮੂਵ ਦੇ ਪਿੱਛੇ ਵੀ ਏਜੰਸੀਆਂ ਹੀ ਹੁੰਦੀਆਂ ਨੇ। ਅਦਰਵਾਈਜ਼ ਉੱਥੇ ਇੰਨੇ ਉਮੀਦਵਾਰ ਨੇ, ਕੌਣ ਆਇਆ ਕੌਣ ਗਿਆ, ਆਲ ਆਫ ਏ ਸਡਨ ਕਿਵੇਂ? ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਇਹਦੇ ਬਾਵਜੂਦ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਤੋਂ ਬਹੁਤਿਆਂ ਨੇ ਕਿਨਾਰਾ ਕੀਤਾ, ਉਹ ਜਦੋਂ ਫੀਲਡ ਸੀ ਉਦੋਂ ਵੀ ਡਿਸऑਨ ਕਰਨ ਵਾਲੇ ਸੀ। ਲੇਕਿਨ ਮੈਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਵਿੱਚ ਪੋਟੈਂਸ਼ੀਅਲ ਹੈ। ਆਉਣ ਵਾਲੇ ਪੀਰੀਅਡ 'ਚ ਜੇ ਉਹ ਸਬਰ ਦੇ ਨਾਲ ਕੁਝ ਵਕਤ ਇਹਨਾਂ ਸਾਰੇ ਹਾਲਾਤਾਂ ਨੂੰ ਫੇਸ ਕਰਦੇ, ਅਲਟੀਮੇਟਲੀ NSA ਕਿੰਨੀ ਕੁ ਦੇਰ ਉਹਨਾਂ ਨੂੰ ਅੰਦਰ ਰੱਖਣਗੇ ਔਰ ਉਹਨਾਂ ਦੇ ਵਿੱਚ ਜਿਹੜਾ ਪੋਟੈਂਸ਼ੀਅਲ ਕੌਮ ਨੂੰ, ਖਾਸ ਤੌਰ 'ਤੇ ਨੌਜਵਾਨੀ ਨੂੰ, ਉਹ ਧਾਰਮਿਕ ਮੁੱਦਿਆਂ ਦੇ ਉੱਤੇ ਜਿਵੇਂ ਉਹਨਾਂ ਨੇ ਖਾਲਸਾ ਵਹੀਰ ਰਾਹੀਂ ਨਸ਼ਾ ਛਡਾਊ ਮੁਹਿੰਮ ਔਰ ਪਾਤਸ਼ਾਹੀ ਦਾਵਾ, ਇਹ ਸਾਰੇ ਦੇ ਉੱਤੇ ਜਿਹੜੀ ਪਹੁੰਚ ਸੀ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਉਹਨਾਂ ਨੂੰ ਇਹ ਨਿਲ ਕਰਨ ਦਾ ਇਹ ਬੈਸਟ ਤਰੀਕਾ ਹੈ। ਪਹਿਲੀ ਗੱਲ ਦਾ ਮੋਮੈਂਟ ਉਹਨਾਂ ਨੇ ਡਿਸਾਈਡ ਕੀਤਾ ਤੇ ਫਿਰ ਆਪਣਿਆਂ ਦਾ ਇੱਕ ਤਬਕਾ ਪਹਿਲਾਂ ਸ਼ੁਰੂ ਹੋਏਗਾ ਕਿ ਜੀ ਉਹ ਤਾਂ ਕਹਿੰਦਾ ਸੀ ਮੈਂ ਕੋਈ ਅਹੁਦਾ ਨਹੀਂ ਲੈਣਾ, ਮੈਂ ਕਦੇ ਚੋਣ ਨਹੀਂ, ਇਹ ਤਾਂ ਸਿਸਟਮ ਜੀ ਦੇਖੋ ਫਿਰ ਉਹੀ ਭਾਰਤੀ ਕਨਸਟੀਟਿਊਸ਼ਨ 'ਚ ਫੇਥ ਜੀ ਇੱਧਰ ਉੱਧਰ, ਫਿਰ ਹਰਾਉਣ ਦੀ ਲਾਈਨ ਸ਼ੁਰੂ ਹੋ ਜਾਏਗੀ। ਸੋ ਇਸ ਸਾਰੇ ਦੇ ਥੱਲੇ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਖਤਰਨਾਕ ਮੂਵ ਹੈ। ਇਹ 'ਚ ਠੀਕ ਹੈ, ਪੇਰੈਂਟਸ ਵੀ ਹੋ ਸਕਦਾ ਹੈ ਜਾਂ ਦੂਸਰਿਆਂ ਦੇ ਵੀ ਇੱਕ ਸਟੇਜ ਹੁੰਦੀ ਹੈ ਕਿ ਜੀ ਜਲਦੀ ਬਾਹਰ ਆਏ। ਹਾਲਾਂਕਿ ਐਸਾ ਕੋਈ, ਬਹੁਤਿਆਂ ਨੂੰ ਇਹ ਲੱਗਦਾ ਹੈ ਕਿ ਜੀ ਕੋਈ ਲਾ ਹੈ ਉੱਥੇ ਕਿ ਜੇ ਉਹ MP ਬਣ ਗਿਆ ਜਾਂ MP ਜਿੱਤ ਜਾਏ ਤੇ ਜੇਲ੍ਹ ਤੋਂ ਬਾਹਰ ਆ ਜਾਏਗਾ। ਇਹ ਇਵੇਂ ਨਹੀਂ ਹੈ। 1989 'ਚ ਇਸ ਲਈ ਸੀ ਕਿਉਂਕਿ ਰਾਜੀਵ ਗਾਂਧੀ ਨੇ ਪਾਵਰ ਲੈ ਲਈ ਸੀ। ਇਹ ਪਹਿਲਾਂ ਹੀ ਪਾਰਟ ਸੀ, ਪੰਜਾਬ 'ਚ ਮੂਵਮੈਂਟ ਚੱਲ ਰਹੀ ਸੀ ਖਾਲਿਸਤਾਨ ਦੀ। ਸੋ ਉਹ ਚਾਹੁੰਦੇ ਸੀ ਕਿ ਕਿਸੇ ਬਹਾਨੇ ਨਾਲ ਸਿੱਖਾਂ ਨੂੰ ਠੰਡਾ ਕੀਤਾ ਜਾਏ। ਇਹੀ ਕਾਰਨ ਹੈ ਕਿ ਸਿਮਰਨਜੀਤ ਸਿੰਘ ਮਾਨ ਜਾਂ ਤੇਂਦਰਪਾਲ ਸਿੰਘ ਹੋਰਾਂ ਨੂੰ ਉਹਨਾਂ ਦੀ ਰਿਲੀਜ਼ ਬਾਅਦ ਦੇ ਵਿੱਚ ਹੁੰਦੀ ਹੈ। ਪਰ ਇਹ ਕੋਈ ਲਾਅ ਨਹੀਂ ਹੈ ਕਿ ਜੀ ਜੇ ਉਹ MP ਅੰਮ੍ਰਿਤਪਾਲ ਸਿੰਘ ਬਣ ਜਾਏਗਾ ਤੇ ਉਹ ਬਾਹਰ ਆ ਜਾਏਗਾ। ਸੋ ਕੁਝ ਲੋਕਾਂ ਦਾ ਇਹ ਆਰਗੂਮੈਂਟ ਵੀ ਕਿ ਜੀ ਚਲੋ ਜੋ ਵੀ ਹੈ ਇੱਕ ਵਾਰੀ ਅੰਮ੍ਰਿਤਪਾਲ ਸਿੰਘ ਬਾਹਰ ਆ ਜਾਏ ਫਿਰ, ਇਹ ਵੀ ਕੋਈ ਲੌਜਿਕ ਨਹੀਂ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਜਿਹੜੇ ਵੀ ਇੱਥੇ ਵੀ ਉਹਨਾਂ ਦੇ ਐਕਟਿਵਿਸਟ ਨੇ, ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਤੱਕ ਜੇ ਕੋਈ ਕਮਿਊਨੀਕੇਸ਼ਨ ਦਾ ਲੈਵਲ ਹੈ ਕਿ ਉਹ ਇਸ ਜਿਹੜਾ ਜਾਲ ਏਜੰਸੀਆਂ ਵੱਲੋਂ ਵਿਛਾਇਆ ਜਾ ਰਿਹਾ, ਜਿਹਦੇ 'ਚ ਭਾਵੇਂ ਇੱਕ ਪਾਸੇ ਇੱਕ ਭਾਵਨਾਤਮਕ ਝੁਕਾਅ ਵੀ ਹੈ, ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਨੇ ਕਿਹਾ ਕਿ ਜੀ ਆਲਰੇਡੀ 25 ਪਿੰਡਾਂ ਦੀਆਂ ਦੇ ਸਰਪੰਚ ਔਰ ਜਿਹੜੀਆਂ ਪੰਚਾਇਤਾਂ ਆਈਆਂ ਕਿ ਭਾਈ ਅੰਮ੍ਰਿਤਪਾਲ ਸਿੰਘ ਖਲੋਏ। ਮੈਨੂੰ ਇਹ ਲੱਗਦਾ ਕਿ ਵੀ ਚਲੋ ਹੋ ਸਕਦਾ ਪੇਰੈਂਟਸ ਦੇ, ਜਿਵੇਂ ਮਾਤਾ ਜੀ ਇੱਕ ਬੜੇ ਦ੍ਰਿੜ ਇਰਾਦੇ ਦੇ ਨੇ, ਲੇਕਿਨ ਫਿਰ ਵੀ ਇਹ ਜਿਹੜਾ ਜਜ਼ਬਾਤ ਤੁਹਾਡੀ ਇੱਕ ਕਮਜ਼ੋਰੀ ਵੀ ਹੁੰਦਾ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਚੋਣ ਦ੍ਰਿਸ਼ ਦੇ ਵਿੱਚ ਆਉਣਾ ਕਿਸੇ ਪਾਸਿਓਂ ਵੀ, ਆਜ਼ਾਦ ਅਕਾਲੀ ਕੋਈ ਵੀ, ਇਹ ਉਹਨਾਂ ਦੇ ਲਈ ਵੀ ਔਰ ਕੌਮੀ ਪੱਖ ਤੋਂ ਵੀ ਅਸੀਂ ਸਮਝਦੇ ਹਾਂ ਕਿ ਉਹਨਾਂ ਦਾ ਫਿਰ ਜਿਹੜਾ ਜਿਸ ਲੈਵਲ ਦੀ ਉਹਨਾਂ ਤੋਂ ਤਵੱਕੋ ਹੈ ਇਹ ਬਿਲਕੁਲ ਉਸ ਦੇ ਉਲਟ ਜਾਏਗਾ। ਔਰ ਤੁਸੀਂ ਹਾਂਜੀ ਮੈਸੇਜ ਲੈਣ ਜਾ ਰਹੇ ਆਪਾਂ ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ, ਫਤਿਹ ਬੁਲਾਉਂਦੇ, ਜਸਕੀਰਤ ਸਿੰਘ ਜੀ, ਕੁਲਜੀਤ ਸਿੰਘ ਜੀ, ਅਮਰਜੀਤ ਸੈਣੀ ਜੀ, ਸੁਖਜੀਵਨ ਬੱਚੂ ਜੀ, ਗੁੱਡ ਜੌਬ, ਕੀਪ ਇਟ ਅਪ, ਥੈਂਕਸ ਕਹਿੰਦੇ ਨੇ। ਐਂਡ ਸੁਰਿੰਦਰ ਸਿੰਘ ਜੀ ਸਾਨੂੰ ਦਿੱਲੀ ਤੋਂ ਦੇਖ ਰਹੇ ਨੇ ਔਰ ਹਰਦੀਪ ਸਿੰਘ ਜੀ ਸਾਨੂੰ ਜਾਰਡਨ ਤੋਂ ਦੇਖ ਰਹੇ ਨੇ ਔਰ ਫਤਿਹ ਵੀ ਬੁਲਾਉਂਦੇ ਨੇ। ਪਰਮਿੰਦਰ ਖਾਲਸਾਨ ਕਹਿੰਦੇ ਨੇ, ਜਸਕੀਰਤ ਸਿੰਘ ਕਹਿੰਦੇ ਨੇ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਕੀਰਤ ਸਿੰਘ ਜੀ, ਡਾਕਟਰ ਸਾਹਿਬ ਜੀ ਤੁਹਾਡੇ ਵਿਚਾਰ ਦਿਲ ਨੂੰ ਟੁੰਬ ਲੈਂਦੇ ਨੇ, ਵਾਹਿਗੁਰੂ ਚੜ੍ਹਦੀ ਕਲਾ ਰੱਖਣ, ਖਾਲਸਾ ਜ਼ਿੰਦਾਬਾਦ। ਪਾਲ ਸਿੰਘ ਗਰੇਵਾਲ ਜੀ, ਕੁਲਦੀਪ ਕੌਰ ਜੀ, ਸੁਰਮੁਖ ਮੁੰਦਰਾ ਜੀ, ਜਤਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਔਰ ਇਸੇ ਤਰ੍ਹਾਂ ਧਰਮ ਸਿੰਘ ਜੀ। ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਇਆ, ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਹਾਊ ਕੈਨ ਏ ਫਰੀडम seeker be against other freedom seekers? I have heard someone speaking against us freedom of Palestine. ਰਾਜਵਿੰਦਰ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਸਾਡਾ ਵਾਹ ਵੀ ਇਸ ਕਿਸਮ ਦੇ ਵੀਰਾਂ ਦੇ ਨਾਲ ਪੈਂਦਾ, ਪਰ ਇਹ ਮੰਦੇ ਭਾਗਾਂ ਦੀ ਗੱਲ ਹੈ। ਉਹਨਾਂ ਨੂੰ
ਯਾਸਰ ਅਰਾਫਾਤ ਨੇ ਜੋ ਜੂਨ 84 ਦੀ ਸ਼ਲਾਘਾ ਕੀਤੀ ਇੰਦਰਾ ਗਾਂਧੀ ਦੀ ਜਾਂ ਦੂਜੇ, ਉੱਥੇ ਕੀ ਫਸੇ ਹੋਏ ਨੇ ਜਾਂ ਉਸ ਐਂਗਲ ਤੋਂ ਹੀ ਦੇਖਦੇ ਨੇ। ਅੱਛਾ, ਅਸੀਂ ਸਮਝਦੇ ਹਾਂ ਕਿ ਈਵਨ ਫਲਸਤੀਨ ਦੀ ਆਜ਼ਾਦੀ ਦੀ ਵਜ਼ਾਹਤ ਤਾਂ ਅਮਰੀਕਾ ਵੀ ਕਰਦਾ ਹੈ, UN ਦੇ ਵੀ ਨੇ ਕਿ 2 ਨੇਸ਼ਨ ਥਿਊਰੀ। ਸੋ ਅਸੀਂ ਸਮਝਦੇ ਹਾਂ ਕਿ ਇਜ਼ਰਾਈਲ ਦਾ ਹੱਕ ਹੈ ਐਗਜ਼ਿਸਟ ਕਰਨ ਦਾ, ਪਰ ਉਸ ਦੇ ਨਾਲ ਫਲਸਤੀਨੀਆਂ ਦਾ ਆਜ਼ਾਦ ਮੁਲਕ ਹੋਣਾ ਇਹ ਜ਼ਰੂਰੀ ਹੈ। ਔਰ ਅਸੀਂ ਜਿਹੜਾ ਖਾਸ ਤੌਰ 'ਤੇ ਨਸਲਕੁਸ਼ੀ ਦਾ ਰੁਝਾਨ ਉੱਥੇ ਚੱਲ ਰਿਹਾ ਹੈ, ਅਸੀਂ ਉਸ ਦੇ ਖਿਲਾਫ ਆਵਾਜ਼ ਵੀ ਚੁੱਕਦੇ ਹਾਂ। ਔਰ ਕੋਈ ਨਾ ਕੋਈ ਸੈਗਮੈਂਟ ਸਾਡਾ ਆਲਮੋਸਟ ਦੂਸਰੇ ਤੀਸਰੇ ਦਿਨ ਇਸ ਮੁੱਦੇ ਤੇ ਹੁੰਦਾ ਹੈ। ਹਾਂਜੀ, ਫਿਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਕਲਾ ਵਰਤ ਰਹੀ ਹੈ, ਇੰਡੀਆ ਸ਼ੁੱਡ ਕੰਟੀਨਿਊ ਇਟਸ policies so they can expose themselves in the world. So ਹਾਂਜੀ, ਨਿਕਲ ਰਿਹਾ ਜੀ ਇਹਨਾਂ ਦਾ ਪਾਜ ਮਲਮਾ ਲੈ ਜਾਏਗਾ, ਲੱਥ ਰਿਹਾ। ਧਰਮ ਸਿੰਘ ਜੀ ਖਾਲਸਾ ਜ਼ਿੰਦਾਬਾਦ ਜੀ, ਵੀਰ ਫੌਜ ਜ਼ਿੰਦਾਬਾਦ, ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਸੱਚ ਜੀ, ਥੈਂਕ ਯੂ ਸੋ ਮਚ। ਇੰਦਰਜੀਤ ਸੰਧੂ ਜੀ, ਸੁਖਦੇਵ ਸਿੰਘ ਜੀ, ਫਿਰ ਇਸੇ ਤਰ੍ਹਾਂ ਜਸਪੀਰ ਸਿੰਘ ਜੀ, ਕਮਲਜੀਤ ਸਿੰਘ ਆਪਾਂ ਡਿਸਕਸ ਕਰ ਲਿਆ ਉਹਨਾਂ ਦਾ, ਗੁਰਬਚਨ ਨਰਕਤਾਰੀ ਉਹਨਾਂ ਦਾ। ਸੋ ਹਰਮਨ ਪੰਨੂ ਜੀ, ਬਲਵਿੰਦਰ ਸਿੰਘ ਜੀ, ਐਸਕੋਰ ਜੀ ਕਹਿੰਦੇ 13 ਅਪ੍ਰੈਲ 1978 ਚ ਨਰਕਧਾਰੀਆਂ ਵੱਲੋਂ ਪੰਜਾਬ ਚ ਜਿਹੜੀ ਲਗਾਈ ਅੱਗ ਹੈ ਅੱਜ ਤੱਕ ਵੀ ਸੁਲਗ ਰਹੀ ਹੈ। ਹਾਂ, ਬਿਲਕੁਲ ਬਿਲਕੁਲ, ਕੋਈ ਸ਼ੱਕ ਨਹੀਂ। ਫਿਰ ਇਸੇ ਤਰ੍ਹਾਂ ਸਤਨਾਮ ਔਜਲਾ ਜੀ, ਸਿੰਘ ਗਰਚਾ ਜੀ, ਕਿਉਂਕਿ ਏਜੰਸੀਆਂ ਦੀ ਖੇਡ ਸੀ ਔਰ ਉਹਨਾਂ ਦੀ ਖੇਡ ਅੱਜ ਵੀ ਜਾਰੀ ਹੈ। ਅੱਜ ਵੀ ਉਹੀ ਸੌਦਾ ਸਾਧ, ਉਸ ਦਾ ਰੂਪ ਕਿਵੇਂ ਉਹਨੂੰ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ। ਮਿਸਰਾ ਸਿੰਘ ਜੀ, ਅਵਤਾਰ ਸਿੰਘ ਜੀ, ਜੀਤ ਸੂਰਤੀਆ ਜੀ, ਨਿਹੰਗ ਸਿੰਘ ਜੀ, ਫਿਰ ਇਸੇ ਤਰ੍ਹਾਂ ਗੁੱਜਰ ਸਿੰਘ ਜੀ, ਪੁਨੀਤ ਸੰਧੂ ਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ, ਖਾਲਸਾ ਜ਼ਿੰਦਾਬਾਦ ਜੀ। ਜਿਤ ਸਿੰਘ ਕਹਿੰਦੇ ਨੇ ਇਹ ਹੁਣ ਪਹਿਲਾਂ ਵਾਂਗ ਨਹੀਂ, ਜੋ ਮਰਜ਼ੀ ਕਰੀ ਜਾਣ, ਦੁਨੀਆ ਵੇਖਦੀ ਹੈ ਇਹਨਾਂ ਅੱਤਵਾਦੀਆਂ ਵੱਲ। ਆਈ ਡੋਨਟ ਨੋ, ਇੰਡੀਅਨ ਸਟੇਟ ਕਿਉਂਕਿ ਜਵਾਬਦੇਹੀ ਹੈ ਇਸ ਵੇਲੇ। ਜਗਤਾਰ ਸਿੰਘ ਜੀ, ਫਿਰ ਡਾਕਟਰ ਸਾਹਿਬ ਰਾਜਦੇਵ RSS ਵਾਲੇ ਨੇ ਬੁਰੀ ਤਰ੍ਹਾਂ ਇਸਨੂੰ ਅਮਰਤਪਾਲ ਸਿੰਘ ਨੂੰ ਇਹ ਰਾਜ ਗੰਦਾ, ਪਤਾ ਨਹੀਂ ਯਾਰ ਉਹਨੂੰ ਕੀ ਕਹਿਣਾ ਚਾਹੁੰਦੇ ਹਨ। ਹਾਂ, ਕਿ ਵੀ ਬਚਣ ਦੀ ਲੋੜ ਹੈ ਇਸ ਤੋਂ, ਇਹ ਹੈ ਤਾਂ ਉਹਦੀ ਕ੍ਰੈਡੀਬਿਲਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਹੈ। ਬਿਲਕੁਲ। ਜਸਪਾਲ ਸਿੰਘ ਜੀ, ਦੇਖਦੀ ਫਤਿਹ ਪੰਥ ਕੀ ਜੀਤ, ਰਾਜ ਕਰੇਗਾ ਖਾਲਸਾ। ਫਿਰ ਸੁਖਵਿੰਦਰ ਸਿੰਘ ਜੀ ਖਾਲਸਾ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਦੀਪ ਸਿੰਘ ਸਿੱਧੂ ਜੀ, ਖਾਲਸਾ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਜੀ, ਵੀਰ4 ਚੈਨਲ ਦੇ ਸਮੁੱਚੇ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਏਗੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਿਓ ਜੀ। ਔਰ ਪ੍ਰਗਟ 4 ਜੀ, ਖਾਲਸਾ ਜ਼ਿੰਦਾਬਾਦ, ਕਹਿੰਦੇ ਨੇ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਹੁਣ ਅਸੀਂ ਜਿਵੇਂ ਰੋਜ਼ਾਨਾ 12ਵਾਂ ਤੁਖਾਰੀ ਜੀ, ਉਸ ਦੇ ਇੱਕ ਮਹੀਨੇ ਦੇ ਵਿਚਾਰ ਦੇ ਉੱਤੇ ਵਿਚਾਰ ਕਰਦੇ। ਮੰਗਰ ਮਹੀਨੇ ਸੰਬੰਧੀ ਇਹ ਫਰਮਾਨ ਹੈ ਗੁਰੂ ਨਾਨਕ ਪਾਤਸ਼ਾਹ ਦਾ। ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ, ਗੁਣਵੰਤੀ ਗੁਣ ਰਵੈ ਮੈਂ ਫਿਰ ਨੇਚਲ ਭਾਵੇ। ਨੇਚਲ ਚਤਰ ਸੁਜਾਨ ਵਿਧਾਤਾ, ਚੰਚਲ ਜਗਤ ਸਬਾਇਆ। ਗਿਆਨ ਧਿਆਨ ਗੁਣ ਅੰਕ ਸਮਾਣੇ, ਪ੍ਰਭ ਭਾਣੇ ਤਾਂ ਭਾਇਆ। ਗੀਤ ਨਾਦ ਕਵਿਤ ਕਵੇ ਸੁਣ, RAM ਨਾਮ ਦੁਖ ਭਾਗੈ। ਨਾਨਕ ਸਾ ਤਨ ਨਾਹ ਪਿਆਰੀ, ਅਬ ਭਗਤੀ ਫਿਰ ਆਗੇ। ਜੀ, ਮੰਗਰ ਦੇ ਮਹੀਨੇ ਨੂੰ ਆਧਾਰ ਬਣਾ ਕੇ ਗੁਰੂ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਮੰਗਰ ਦਾ ਮਹੀਨਾ ਤਾਂ ਹੀ ਭਲਾ ਹੋਏਗਾ, ਚੰਗਾ ਹੋਏਗਾ, ਸੁਖਦਾਈ ਹੋਏਗਾ, ਹਰ ਗੁਣ ਅੰਕ ਸਮਾਵੇ, ਕਿ ਇਹ ਸਾਰਾ ਮਹੀਨਾ ਉਸ ਵਾਹਿਗੁਰੂ ਦੇ ਗੁਣ ਗਾਇਨ ਕਰਦਿਆਂ ਉਸ ਦੀ ਗੋਦ ਦੇ ਵਿੱਚ, ਉਸ ਦੇ ਗੁਣ ਗਾਉਂਦਿਆਂ ਉਸ ਦੀ ਗੋਦ ਦੇ ਰਸ ਨੂੰ ਮਾਨਣਾ। ਹੁਣ ਇਹ ਵੀ ਸਮਝਣ ਵਾਲੀ ਗੱਲ ਹੈ, ਜਦੋਂ ਇਹ ਇਸ ਕਿਸਮ ਦੇ ਗੋਦ ਜਾਂ ਦੂਸਰਾ ਇਹ ਬੇਸ਼ੱਕ ਮੈਟਾਫਰ ਫਿਜ਼ੀਕਲ ਬੀਇੰਗ ਨਾਲ ਹੈ, ਜਾਂ ਅਸੀਂ ਗੁਰੂ ਚਰਨ ਪਕੜੋ ਇਹ ਬਾਣੀ ਦੇ ਵਿੱਚ ਅਸੀਂ ਦੇਖਦੇ ਹਾਂ, ਤੇ ਗੁਰ ਮੂਰਤ ਗੁਰ ਸ਼ਬਦ ਹੈ। ਗੱਲ ਸ਼ਬਦ ਦੀ ਹੁੰਦੀ ਹੈ, ਜਿਹੜਾ ਤੁਹਾਡੇ ਅੰਦਰ ਉਹ ਨਾਦ, ਅਨਹਦ ਨਾਦ, ਜਿਹੜਾ ਆਨੰਦ ਬਲਿਸ ਦੇਣ ਵਾਲਾ ਹੈ, ਉਹੀ ਗੁਰੂ ਦੀ ਗੋਦ ਹੈ, ਉਹੀ ਗੁਰੂ ਦੇ ਚਰਨ ਨੇ, ਉਹੀ ਅਕਾਲ ਪੁਰਖ ਦੇ ਚਰਨ ਸ਼ਰਨ ਹੈ। ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ, ਕਿ ਭਾਈ ਮੇਰੀ ਜ਼ਿੰਦਗੀ ਜਿਹੜੀ ਹੈ ਉਸ ਵਾਹਿਗੁਰੂ ਦੀਆਂ ਪ੍ਰੇਜ਼ਿਸ 'ਚ ਗੁਜ਼ਰ ਰਹੀ ਹੈ। ਗੁਣਵੰਤੀ ਗੁਣ ਰਵੈ ਮੈਂ ਫਿਰ ਨੇਚਲ ਭਾਵੇ। ਇਹ ਰੂਹ
ਜਦੋਂ ਆਪਣੇ ਪਿਆਰੇ ਦੇ ਗੁਣਾਂ ਦੇ ਵਿੱਚ ਰਵੀ ਹੁੰਦੀ ਹੈ, ਉਸ ਦੇ ਵਿੱਚ ਹੀ ਉਹ ਪੁੜਿਆ ਹੁੰਦਾ ਹੈ ਤੇ ਫਿਰ ਪਿਆਰੇ ਨੂੰ ਚੰਗਾ ਲੱਗਦਾ ਹੈ। ਮੈਂ ਫਿਰ ਨੇਚਲ ਭਾਵੇ ਮੈਨੂੰ ਇਹ ਹਮੇਸ਼ਾ ਇਟਰਨਲ ਜਿਹੜਾ ਨਾ ਖਤਮ ਹੋਣ ਵਾਲਾ ਨੇਚਲ ਵਾਹਿਗੁਰੂ ਹੈ, ਉਹ ਆਪਣੀ ਪਿਆਰ ਭਰੀ ਗੋਦ ਦੇ ਵਿੱਚ ਲੈ ਲੈਂਦਾ ਹੈ। ਜੀ ਨੇਚਲ ਚਤਰ ਸੁਜਾਨ ਵਿਧਾਤਾ ਚੰਚਲ ਜਗਤ ਸਬਾਇਆ, ਕਿ ਉਹ ਵਾਹਿਗੁਰੂ ਨੇਚਲ ਹੈ, ਸੁਜਾਨ ਹੈ, ਵਿਧਾਤਾ ਹੈ, ਪਰ ਦੁਨੀਆਦਾਰੀ ਜਾਂ ਚੰਚਲਤਾ ਜਿਹੜੀ ਹੈ ਉਹ ਸਾਨੂੰ ਉਸ ਦੇ ਉੱਤੇ ਉਸ ਤੋਂ ਦੂਰ ਲਿਜਾਂਦੀ ਹੈ, ਕਿਉਂਕਿ ਇਹ ਜਿਹੜਾ ਫਿੱਕਾ ਸੰਸਾਰ ਹੈ, ਫਿਕਲਨੈਸ ਹੈ ਜਿਸ ਦੇ ਵਿੱਚ, ਉਸ ਦੇ ਵਿੱਚ ਚੰਚਲ ਤੇ ਚਤਰਾਈ ਇਹ ਹਾਵੀ ਹੈ। ਔਰ ਇਸੇ ਲਈ ਜਦੋਂ ਅਸੀਂ ਆਨੰਦ ਸਾਹਿਬ 'ਚ ਪੜ੍ਹਦੇ ਹਾਂ, ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ, ਚਤਰਾਈ ਕਿਨੈ ਨਾ ਪਾਇਆ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਏਤ ਭਰਮ ਭੁਲਾਇਆ। ਕਿ ਭਾਈ ਇਹ ਚੰਚਲਤਾ ਦੇ ਨਾਲ ਰੱਬ ਨੇ ਭੋਲੇ ਭਾਏ ਮਿਲੇ ਰਘਰਾਏ, ਕਿ ਵੀ ਵਾਹਿਗੁਰੂ ਮਿਲਦਾ ਉਸ ਭੋਲੇ ਭਾ ਦੇ ਨਾਲ। ਨੇਚਲ ਚਤਰ ਸੁਜਾਨ ਵਿਧਾਤਾ ਚੰਚਲ ਜਗਤ ਸਬਾਇਆ, ਗਿਆਨ ਧਿਆਨ ਗੁਣ ਅੰਕ ਸਮਾਣੇ, ਪ੍ਰਭ ਭਾਣੇ ਤਾਂ ਪਾਇਆ। ਅਲਟੀਮੇਟਲੀ ਇਹ ਰੱਬ ਦੀ ਰਜ਼ਾ ਦੇ ਵਿੱਚ ਜਦੋਂ ਪ੍ਰਭੂ ਨੂੰ ਪਾਉਂਦਾ ਹੈ, ਵਾਹਿਗੁਰੂ ਨੂੰ ਪਾਉਂਦਾ ਹੈ, ਤੇ ਇਹ ਜਿਹੜਾ ਅਲਟੀਮੇਟ ਉਹ ਸਟੇਜ ਅੰਕ ਗੋਦ ਵਾਹਿਗੁਰੂ ਦੀ ਨਸੀਬ ਹੁੰਦੀ ਹੈ। ਗੀਤ ਨਾਦ ਕਵਿਤ ਕਵੇ ਸੁਣ, ਰਾਮ ਨਾਮ ਦੁਖ ਭਾਗੇ, ਕਿ ਵੀ ਮੈਂ ਬਹੁਤ ਸਾਰੇ ਗੀਤ ਸ਼ਬਦ ਕਵਿਤਾਵਾਂ ਬਹੁਤ ਕੁਝ ਸੁਣਿਆ, ਲੇਕਿਨ ਅਲਟੀਮੇਟਲੀ ਰਾਮ ਨਾਮ ਦੇ ਨਾਲ, ਵਾਹਿਗੁਰੂ ਦੇ ਨਾਮ ਦੇ ਸਹਾਰੇ ਦੇ ਨਾਲ ਹੀ ਦੁੱਖ ਦੌੜਦੇ ਨੇ। ਇਹ ਦੁੱਖ ਫਿਜ਼ੀਕਲ ਸੋਰੋਜ਼ ਦੀ ਗੱਲ ਨਹੀਂ ਹੈ, ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਹੈ। ਬਾਕੀ ਸਰੀਰ ਦਾ ਧਰਮ ਹੈ, ਦੁੱਖ ਸੁੱਖ ਸਰੀਰਾਂ ਦੇ ਨਾਲ ਹਨ, ਇਹ ਬੜੇ ਪੁਰਾਣੇ ਵੇਲੇ ਤੋਂ ਕਿਹਾ ਜਾਂਦਾ ਸੀ। ਪਰ ਇਹ ਹੈ ਕਿ ਜਦੋਂ ਵਾਹਿਗੁਰੂ ਦਾ ਨਾਮ ਆ ਜਾਂਦਾ ਹੈ ਤੇ ਫਿਰ ਤੁਹਾਨੂੰ ਹਰ ਚੀਜ਼ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ ਸੁਆਮੀ ਕਟਾ ਕੇ ਅੰਤ। ਇਹ ਤੁਹਾਡੀ ਸਥਿਤੀ ਹੁੰਦੀ ਹੈ। ਨਾਨਕ ਸਾ ਧਨ ਨਾ ਪਿਆਰੀ, ਅਬ ਭਗਤੀ ਪਿਰ ਆਗੇ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਉਹੀ ਰੂਹ ਉਸ ਵਾਹਿਗੁਰੂ ਨੂੰ ਚੰਗੀ ਲੱਗਦੀ ਹੈ। ਨਾਨਕ ਸਾ ਧਨ ਨਾ ਪਿਆਰੀ, ਅਬ ਭਗਤੀ ਪਿਰ ਆਗੇ, ਜਿਸ ਦੇ ਸਾਹਮਣੇ ਆਪਣੇ ਪਿਆਰੇ ਨੂੰ ਰਿਝਾਣ ਦੀ ਭਗਤੀ ਹੈ। ਉਹੀ ਰੂਹ ਕਬੂਲ ਹੈ ਜਿਸ ਦੇ ਅੰਦਰ ਵਾਹਿਗੁਰੂ ਦੀ ਉਮੰਗ ਹੈ, ਵਾਹਿਗੁਰੂ ਨਾਲ ਮੇਲ ਦੀ ਚਾਹਨ ਹੈ। ਤੇ ਜਦੋਂ ਉਸ ਨਾਲ ਮੇਲ ਹੁੰਦਾ ਹੈ ਫਿਰ ਇਹੀ ਹੁੰਦਾ ਹੈ ਕਿ ਭਾਈ ਮੈਂ ਇਸ ਤੋਂ ਕਦੇ ਨਾ ਵਿਛੜਾ, ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵੀਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਤ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tvd4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇ ਰਹੋ। TV84 ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।